मुलाकातें मुसलसल हों तो दिलचस्पी नहीं रहती, ये बेतरतीब याराने हंसी मालूम होते हैं। क्या बात है, बनैन पा लइए या सुना लइए। शायद बनैन मैं नहीं सुनाई, उथे लोकां लोकां सुनाई। मैनू सुनाई। Yes. मगरबी तहजीब है बनैन जेड़ी है, ठीक, जिन्हों असीं पढ़न दी कोशिश कर रहे हैं लेकिन लेकिन पूरी पूरी नहीं नहीं आउंदी। आਉਂਦੀ। ਅੱਜ ਦੀ ਜਿਹੜੀ ਜਨਰੇਸ਼ਨ ਹੈ ਨਾ, ਜਨਰੇਸ਼ਨ Z ਕਹਿੰਦੇ ਨੇ ਉਹਨੂੰ। जनरेशन Z ਤੁਹਾਡੇ ਜਿਹੜੇ ਆਬਾਓ ਅਜਦਾਦ ਸਨ ਉਹ ਤੇ ਕੋਈ ਹੋਰ ਕਾਰੋਬਾਰ ਕਰਦੇ ਸਨ, ਤੁਸੀਂ ਇਸ ਪਾਸੇ ਕਿਸ ਤਰ੍ਹਾਂ? मेरा ताल्लुक गुजरात नाल है। ਸਹੀ देखो गुजरात एक ते होवे ना इंडिया दा गुजरात, ਨਾ, ਇਹ ਸਾਡਾ ਦੀਨਾ ਤੇ ਜਿਹਦਾ ਜਲਮ ਤੇ ਗੁਜਰਾਤ। ਜਿਹਦਾ ਤਾल्लुक ਮੋਦੀ ਨਾਲ ਹੈ। ਮੈਂ ਉਸ ਫੈਮਿਲੀ 'ਚ ਪੈਦਾ ਹੋਇਆ ਜਿਹੜੇ ਸਨਅਤ ਸਾਜ਼ ਸਨ, ਜਿਨ੍ਹਾਂ ਪੱਖੇ ਬਿਜਲੀ ਦੇ ਬਣਾਏ। ਮੈਂ ਜ਼ਰਾ ਉਹ ਪੱਖੇ ਤੇ ਨਹੀਂ ਬਣਾਏ, ਕੁਝ ਹੋਰ ਤਰ੍ਹਾਂ ਦੇ ਫੈਨ ਬਣਾਏ ਨੇ। ਠੀਕ ਹੈ। ਇੱਕ ਦਿਨ ਉਹਨਾਂ ਮੈਨੂੰ ਪੁੱਛਿਆ, ਤੂੰ ਅੱਜ ਫੂਫੀ ਦੇ ਘਰ ਗਿਆ ਸੈਂ? ਮੈਂ ਕਿਹਾ ਤੁਹਾਨੂੰ ਕਿਹਨੇ ਦੱਸਿਆ? ਕਹਿੰਦੇ ਨੇ ਇਹ ਜਿਹੜਾ ਲਫ਼ਜ਼ ਬੋਲਿਆ ਇਹ ਉਹਨਾਂ ਦੇ ਘਰ ਬੋਲਿਆ ਜਾਂਦਾ। ਅੱਛਾ, ਗੁਜਰਾਤ ਤੇ ਬਹੁਤ ਹੋਰ ਵੀ ਵੱਡੇ ਵੱਡੇ ਸ਼ਾਇਰ ਸਨ ਔਰ ਇਮਾਮਦੀਨ ਗੁਜਰਾਤੀ ਸਾਹਿਬ ਵੀ ਉੱਥੋਂ ਦੇ ਸਨ। ਉਹਨਾਂ ਅਲਾਮਾ ਇਕਬਾਲ ਦੀ ਬਾਂਗੇ ਦਰਾਜ ਉਹਨੂੰ ਛਪੀ ਤੇ ਉਹਨੂੰ ਹੱਥ 'ਚ ਫੜ ਕੇ ਕਹਿੰਦੇ ਨੇ 1.5 ਕੁ ਪਾ ਹੋਣੀ, ਧੁੱਪ ਨਾਲੋਂ ਗੋਰੀ ਲੱਗੇ ਰੱਸੀ ਉੱਤੇ ਡੋਲਦੀ। ਇਹਦਾ ਕਈਆਂ ਜ਼ਬਾਨਾਂ 'ਚ ਤਰਜਮਾ ਹੋਇਆ ਹੈ ਇਸ ਮਿਸਰੇ ਦਾ, ਇਟ ਸ਼ਾਈਨਸ ਲਾਈਕ ਏ ਬ੍ਰਾਈਡ ਔਨ ਦਾ ਵਾਸ਼ਿੰਗ ਲਾਈਨ। ਮੈਂ ਬੋਲਦਾ ਸਾਂ, ਉਹ ਸੁਣਦੀ ਸੀ, ਉਹ ਵਿੱਚ ਕਦੀ ਨਾ ਬੋਲੀ ਸੀ, ਉਹ ਬੋਲਦੀ ਸੀ, ਮੈਂ ਸੁਣਦਾ ਸਾਂ, ਮੇਰੀ ਜੀਭਾਂ ਗੁੰਗੀ ਬੋਲੀ ਸੀ। ਹੁਣ ਦੋਵੇਂ ਇਕੱਠੇ ਬੋਲਦੇ ਆ ਤੇ ਸੁਣਦਾ ਕੁੱਲ ਮਹੱਲਾ ਹੈ। ਕੋਈ ਕਹਿੰਦਾ ਇਹੋ ਝੱਲੀਏ, ਕੋਈ ਕਹਿੰਦਾ ਇਹੋ ਚੱਲਾ। अस्सलाम वालेकुम नाज़रीन, प्रोग्राम अज दी गल नाल मैं हाँ थोड़ा मेज़बान शाहिद सकलैन लक। अज दा प्रोग्राम बड़ा खास होने जा रहा है क्योंकि अज असी अमूमन तो तुसी वेखते हो कि असी करंट अफेयर की गल करने, मौजूदा हालात की गल करने, अज वो भी होएगी, लेकिन नाल नाल अज दे प्रोग्राम भी जड़ा है वो संजीदगी दे नाल नाल हसी मजाक ही होना, क्योंकि अज असी गल करांगे शायरी ते, अदब ते, ज़बाना ते, पंजाबी उर्दू दी ज़बाना ते नाल नाल जड़ा है ਅਸੀਂ ਕੁਝ ਤੁਹਾਨੂੰ ਬਹੁਤ ਖਾਸ ਚੀਜ਼ਾਂ ਵੀ ਸੁਣਾਉਣ ਜਾ ਰਹੇ ਹਾਂ, ਕਿਉਂਕਿ ਅੱਜ ਸਾਡੇ ਨਾਲ ਜਿਹੜੀ ਹਸਤੀ ਮੌਜੂਦ ਨੇ ਉਹਨਾਂ ਦਾ ਨਾਂ ਤੇ ਜ਼ਬਾਨ ਜ਼ਦਿਆਮ ਨੇ। ਅਸੀਂ ਤੇ ਬਚਪਨ ਤੋਂ ਲੈ ਕੇ ਅੱਜ ਤੱਕ ਉਹਨਾਂ ਦੀ ਸ਼ਾਇਰੀ ਵੀ ਸੁਣ ਰਹੇ ਹਾਂ, ਚਾਹੇ ਉਹ ਪੰਜਾਬੀ 'ਚ ਹੋਵੇ, ਚਾਹੇ ਉਹ ਉਰਦੂ 'ਚ ਹੋਵੇ, ਕੋਈ ਵੀ ਜ਼ਬਾਨ ਹੋਵੇ, ਤੇ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਸੋਹਣੀ ਸ਼ਾਇਰੀ ਕਰਦੇ ਨੇ। ਹਸਾਂਦੇ ਵੀ ਹੈ ਨੇ, ਨਾਲ ਨਾਲ ਸੋਚਣ ਤੇ ਵੀ ਮਜਬੂਰ ਕਰਦੇ ਨੇ। ਹਸਤੀ ਦਾ ਮੈਂ ਤਾਰਫ ਕਰਾ ਦੇਣਾ, ਤੁਸੀਂ ਆਪ ਨੂੰ ਵੇਖੋਗੇ ਤੇ ਤੁਸੀਂ ਬਹੁਤ ਹੀ ਖੁਸ਼ ਹੋ ਜਾਓਗੇ। ਜਨਾਬ ਅਨਵਰ ਮਸੂਦ ਸਾਹਿਬ ਮੇਰੇ ਨਾਲ ਮੌਜੂਦ ਨੇ। ਕੀ ਤਾਰੀਫ ਕਰਾਂ, ਤੁਸੀਂ ਤੇ ਆਪੂ ਜਾਣਦੇ ਹੋ ਇਹਨਾਂ ਨੂੰ, ਤੇ ਮੈਂ ਬਸ ਡਾਇਰੈਕਟ ਇਹਨਾਂ ਨਾਲ ਗੱਲਬਾਤ ਹੀ ਸ਼ੁਰੂ ਕਰ ਦੇਣਾ। ਬਹੁਤ ਬਹੁਤ ਸ਼ੁਕਰੀਆ ਅਨਵਰ ਮਸੂਦ ਸਾਹਿਬ, ਤੁਸੀਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਸਰ। वालेकुम शुक्रिया। अच्छा भाई बड़ा आपने मोहब्बत भरा तारुफ कराया है। अल्लाह ताला तुहानू इस दी जज़ा अता फरमाए। आमीन। और तुसां ये दस्सिया कि तुहाडी मेरी मुलाकात अज तो 10 साल पहला हुई सी। बिल्कुल है, बिल्कुल है। और 10 साल तो बाद तजदीद मुलाकात हो रही है। और ये अदम दा शेर है जी कि मुलाकातें मुसलसल हो तो दिलचस्पी नहीं रहती। ठीक। मुलाकातें मुसलसल हो तो दिलचस्पी नहीं रहती, ये बेतरतीब याराने हंसी मालूम होते हैं। क्या बात है। तो क्या बात। 10 साल बाद तुहाडे नाल ये मुलाकात जिहड़ी हो रही है बड़ी अच्छी लग रही है। बहुत बहुत शुक्रिया, ये तो साढ़े वास्ते एजाज़ है कि तुसी सानू वक्त दिता। मैं चाहांगा क्योंकि दिन ਇਹੋ ਜਿਹੇ ਚੱਲ ਰਹੇ ਨੇ, 23 ਮਾਰਚ ਪਾਕਿਸਤਾਨ ਬਣਾ, ਕਰਾਰਦਾਦ ਪਾਕਿਸਤਾਨ ਆਈ, ਇੱਕ ਨਜ਼ਰੀਆ ਸੀ ਉਸ ਟਾਈਮ ਜਿਹੜੇ ਲੋਕ ਸਨ ਉਹਨਾਂ ਸੋਚਿਆ ਸੀ ਕਿ ਜੀ ਪਾਕਿਸਤਾਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤੇ ਗੱਲ ਇੱਥੋਂ ਹੀ ਸ਼ੁਰੂ ਕਰ ਲੈ ਨਜ਼ਰੀ ਸੰਜੀਦਗੀ ਨਾਲ ਕਿ ਜੀ ਅੱਜ ਦਾ ਜਿਹੜਾ ਪਾਕਿਸਤਾਨ ਹੈ ਉਹੀ ਪਾਕਿਸਤਾਨ ਹੈ ਜਿਹੜਾ ਅਸੀਂ ਸੋਚਿਆ ਸੀ। ਮਨੂੰ ਮੈਂ ਇਸ ਗੱਲ ਨਾਲ ਇਖਤਲਾਫ ਕਰਨਾ। ਠੀਕ। ਦੇਖੋ ਜੀ, ਮੈਂ ਤੁਹਾਨੂੰ ਇਹ ਦੱਸਾਂ ਕਿ ਸਾਡੇ ਵੱਡੇ ਲੀਡਰ ਸਰ ਸੈਦ ਸਨ,
ਸਾਡੇ ਵੱਡੇ ਲੀਡਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਸਨ। ਬਿਲਕੁਲ ਸਾਡੇ ਵੱਡੇ ਲੀਡਰ ਬਹੁਤ ਬੜੇ ਫਿਕਰੀ ਲੀਡਰ ਹਜ਼ਰਤ ਅੱਲਾਮਾ ਇਕਬਾਲ ਸਨ। ਉਹ ਸਾਰੇ ਚਾਹੁੰਦੇ ਸਨ ਕਿ ਅਸੀਂ ਦੂਸਰੀਆਂ ਕੌਮਾਂ ਹਿੰਦੂਆਂ ਨਾਲ ਮਿਲ ਕੇ ਰਹੀਏ। ਅੱਛਾ। ਸਰ ਸੈਦ ਨੇ ਆਖਿਆ ਕਿ ਇਹ ਦੋ ਕੌਮਾਂ ਯਾਨੀ ਇੱਕ ਜੈਸੇ ਗਾਏ ਦੀਆਂ ਦੋ ਅੱਖਾਂ ਹੁੰਦੀਆਂ ਨੇ, ਇਸ ਤਰ੍ਹਾਂ ਨੇ। ਔਰ ਇਹ ਭਾਈ ਗੱਲ ਕਾਇਦੇ ਆਜ਼ਮ ਹੀ ਪਹਿਲਾਂ ਕਾਂਗਰਸ ਦੇ ਮੈਂਬਰ ਸਨ। ਬਿਲਕੁਲ ਬਿਲਕੁਲ ਬਿਲਕੁਲ। ਔਰ ਅੱਲਾਮਾ ਇਕਬਾਲ ਵੀ ਚਾਹੁੰਦੇ ਸਨ ਕਿ ਦੋਵੇਂ ਕੌਮਾਂ ਮਿਲ ਕੇ ਰਹਿਣ, ਹੈ ਜੀ। ਔਰ ਉਹਨਾਂ ਦਾ ਸ਼ੇਰ ਹੈ ਉਸ ਜ਼ਮਾਨੇ ਦਾ, शक्ति भी शांति भी भक्तों के गीत में है, धरती के वासियों की मुक्ति प्रीत में है। यानी मोहब्बत ही जो है ना वो तरीका है कट्ठियां रहन। कट्ठे मोहब्बत तो बगैर कट्ठे नहीं रह सकते। लेकिन बाद विच ਜਿਹੜੀ ਕਾਂਗਰਸ ਸੀ ਔਰ ਹਿੰਦੂ ਸਨ, ਉਹਨਾਂ ਦਾ ਰਵੱਈਆ ਐਸਾ ਸੀ ਕਿ ਮੁਸਲਮਾਨ ਮਜਬੂਰ ਹੋ ਗਏ ਇਸ ਬਾਤ 'ਤੇ ਕਿ ਅਸੀਂ ਇੱਕ ਅਲੱਗ ਕੌਮ ਹਾਂ ਜੀ, ਸਾਡਾ ਕਲਮਾ ਅਲੱਗ ਹੈ, ਸਾਡਾ ਖਾਣਾ ਪੀਣਾ ਅਲੱਗ ਹੈ, ਸਾਡੇ ਨਾਂ ਇੱਕ ਦੂਜੇ ਤੋਂ ਅਲੱਗ ਨੇ ਤੇ ਅਸੀਂ ਮੁਖਤਲਿਫ ਹਾਂ। ਲਿਹਾਜ਼ਾ ਇੱਕ ਐਸਾ ਮੁਲਕ ਜ਼ਰੂਰ ਬਣਨਾ ਚਾਹੀਦਾ ਹੈ ਜਿੱਥੇ ਕਲਮਾ ਗੋ ਇਕੱਠੇ ਹੋ ਜਾਣ। ਔਰ ਪਾਕਿਸਤਾਨ ਇਸ ਵਾਸਤੇ ਬਣਿਆ ਸੀ, ਇਸੇ ਵਾਸਤੇ ਬਣਿਆ ਸੀ ਕਿ ਇਸਲਾਮ ਦੀਆਂ ਜਿਹੜੀਆਂ ਤਾਲੀਮਾਤ ਨੇ ਉਹਨਾਂ ਨੂੰ ਮੁਆਸ਼ਰੇ ਦੇ ਵਿੱਚ ਰਾਇਜ ਕੀਤਾ ਜਾਏ। ਠੀਕ। ਲੇਕਿਨ ਅਫਸੋਸ ਦੀ ਗੱਲ ਹੈ, ਮੈਂ ਬੜੇ ਦੁੱਖ ਨਾਲ ਕਹਿਣਾ ਕਿ ਅਜੇ ਤੱਕ ਉਹ ਜੋ ਹੈ ਨਾ ਸਾਡਾ ਉਹ ਮਕਸਦ ਪੂਰਾ ਨਹੀਂ ਹੋਇਆ। ਅਜੇ ਤੱਕ ਨਹੀਂ ਹੋਇਆ। ਅਜੇ ਤੱਕ ਨਹੀਂ ਹੋਇਆ। ਔਰ ਇਹਦੀ ਵਜ੍ਹਾ ਜੋ ਹੈ ਖੁਦ ਗਰਜ਼ੀਆਂ ਨੇ, ਹਾਂਜੀ, ਅਸ਼ਰਾਫੀਆ ਹੈ ਔਰ ਇਨਹਿਰਾਫ ਹੈ ਜੋ ਜਿਸ ਮਕਸਦ ਵਾਸਤੇ ਪਾਕਿਸਤਾਨ ਬਣਿਆ ਹੈ ਉਹਦੇ ਤੋਂ ਇਨਹਿਰਾਫ ਕੀਤਾ ਜਾ ਰਿਹਾ ਹੈ। ਇਸੇ ਵਾਸਤੇ ਅੱਜ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਨੇ ਘੇਰ ਲਿਆ ਹੈ ਜੀ। ਬਿਲਕੁਲ। ਔਰ ਇਹਦਾ ਹੱਲ ਇਹ ਭਾਈਏ ਕਿ ਪਾਕਿਸਤਾਨ ਜਿਸ ਮਕਸਦ, ਦੇਖੋ ਜੀ, ਜਿੰਨਾ ਚਿਰ ਉਹ ਮਕਸਦ ਜੋ ਹੈ ਪੂਰਾ ਨਹੀਂ ਹੁੰਦਾ ਪਾਕਿਸਤਾਨ ਦਾ ਜ਼ਮੀਰ ਬੇਚੈਨ ਰਹੇਗਾ। ਸਹੀ ਸਮਝਦਾ। ਔਰ ਇਸ ਪਾਕਿਸਤਾਨ ਦੇ ਜ਼ਮੀਰ ਨੂੰ ਮੁਤਮਈਨ ਕਰਨ ਵਾਸਤੇ ਉਹ ਤਾਲੀਮਾਂ ਦਾ ਲਾਗੂ ਕਰਨਾ, ਜਿਸ ਤਰ੍ਹਾਂ ਹਜ਼ਰਤ ਕਾਇਦੇ ਆਜ਼ਮ ਨੇ ਫਰਮਾਇਆ ਕਿ ਸਾਡਾ ਕਾਨੂੰਨ ਤੇ 1400 ਦੀਆਂ ਪਹਿਲਾਂ 10 ਨੂੰ ਦੇ ਦਿੱਤਾ ਗਿਆ ਸੀ। ਜਿੰਨਾ ਚਿਰ ਕੁਰਾਨੀ ਤਾਲੀਮ ਤੇ ਪੂਰੀ ਤਰ੍ਹਾਂ ਅਮਲ ਨਹੀਂ ਹੁੰਦਾ ਇੱਥੇ ਚੈਨ ਨਹੀਂ ਪੈਦਾ ਹੋ ਸਕਦਾ, ਇਤਮੀਨਾਨ ਨਹੀਂ ਹੋ ਸਕਦਾ। ਇਹ ਪਰੇਸ਼ਾਨੀਆਂ ਜਿਹੜੀਆਂ ਸਾਨੂੰ ਦਰਪੇਸ਼ ਨੇ ਇਸੇ ਵਜ੍ਹਾ ਵੇ ਕਿ ਅਸਾਂ ਉਸ ਮਕਸਦ ਤੇ ਅਮਲ ਨਹੀਂ ਕੀਤਾ ਔਰ ਉਹਦੇ ਤੋਂ ਇਨਹਿਰਾਫ ਕੀਤਾ। ਸਰ, ਅਗਰ ਇਜਾਜ਼ਤ ਹੋਵੇ ਤਾਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ। ਨਾਜ਼ਰੀਨ ਸਾਡੇ ਨਾਲ ਹੀ ਮੌਜੂਦ ਨੇ ਅਨਵਰ ਮਸੂਦ ਸਾਹਿਬ, ਗੱਲਾਂ ਵੀ ਕਰਾਂਗੇ ਅਤੇ ਸਾਰੇ ਅਸੀਂ ਜਿਹੜਾ ਇਹਨਾਂ ਤੋਂ ਪੁੱਛਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬਾਤ ਨਾਲ ਕੋਲ ਵੀ ਇਹਨਾਂ ਤੋਂ ਮੁਸਤਫੀਦ ਹੋਵਾਂਗੇ। ਛੋਟਾ ਜਿਹਾ ਬ੍ਰੇਕ ਲੈਣਾ, ਬ੍ਰੇਕ ਦੇ ਬਾਅਦ ਵਾਪਸ ਆਵਾਂਗੇ ਅਤੇ ਕੁਝ ਮਜ਼ੀਦ ਮਾਮਲਾਤ 'ਤੇ ਗੱਲ ਕਰਾਂਗੇ। ਵੈਲਕਮ ਬੈਕ ਨਾਜ਼ਰੀਨ, ਸਾਡੇ ਨਾਲ ਮੌਜੂਦ ਨੇ ਅਨਵਰ ਮਸੂਦ ਸਾਹਿਬ। ਅੱਜ ਅਸੀਂ ਬੜੇ ਖੁਸ਼ਕਿਸਮਤ ਹਾਂ ਔਰ ਅਸੀਂ ਜਿਹੜਾ ਇਹਨਾਂ ਨਾਲ ਮੌਜੂਦ ਹੋ ਕੇ ਤੁਹਾਡੇ ਤੱਕ ਇਹਨਾਂ ਦੀਆਂ ਗੱਲਾਂ ਬਾਤਾਂ ਪਹੁੰਚਾ ਰਹੇ ਹਾਂ। ਸਰ, ਮੈਂ ਚਾਹਾਂਗਾ ਕਿ ਥੋੜ੍ਹਾ ਜਿਹਾ ਹੁਣ ਅਸੀਂ ਆਪਣੀ ਬੜੀ ਸੰਜੀਦਾ ਗੱਲ ਕਰ ਲਈਏ। ਮੇਰਾ ਖਿਆਲ ਥੋੜ੍ਹਾ ਜਿਹੜਾ ਹੈ ਅਸੀਂ, ਕਿਉਂਕਿ ਫਿਰ ਸਾਡੇ ਵੀਵਰ ਵੀ ਤੇ ਪਰੇਸ਼ਾਨ ਹੋ ਜਾਣਗੇ ਨਾ ਕਿ ਇੰਨੀ ਸੰਜੀਦਾ ਗੱਲ ਹੋ ਗਈ। ਅਤੇ ਮੇਰਾ ਖਿਆਲ ਤੇ ਇੱਕ ਬੜੀ, ਮੈਂ ਤਾਂ ਕਹਿਣਾ ਕਿ ਅਸੀਂ ਤਾਂ ਬਚਪਨ ਤੋਂ ਸੁਣਦੇ ਆਏ ਸਾਂ ਔਰ ਅੱਜ ਵੀ ਸੁਣਦੇ ਹਾਂ
हाँ। सोहनी जी नज़म है, मैं चाहांगा बनैन पा लईए या सुना लईए। अच्छा, बड़ी गल है अपना सकलैन साहब, जी, ਤੁਹਾਨੂੰ ਮੈਂ ਸ਼ਾਹਿਦ भी कह सकना, सकलैन भी कह सकना, मिला के भी कह इकट्ठे कर सकना। सकते, बिल्कुल है। ਐਵੇਂ ਹੀ ਸ਼ਾਹਿਦ ਸਾਹਿਬ, ਇਹ ਨਜ਼ਮ ਮੈਂ ਦੁਨੀਆ ਦੇ ਦੋ ਕੋਨੇ ਨੇ, ਇੱਕ ਇਧਰ ਆਪਣਾ ਨਿਊਜ਼ੀਲੈਂਡ, ठीक, ਦੂਜੇ ਪਾਸੇ ਨਾਰਵੇ। नार्वे। हाँ जी, जी। जी, हाँ, जी, हाँ, बिल्कुल। ਤੇ ਮੈਂ ਉੱਥੇ ਗਿਆ ਵਾਂ, ਨਾਰਵੇ ਵੀ ਗਿਆ, ਨਿਊਜ਼ੀਲੈਂਡ ਵੀ। ਵੀ ਗਿਆ, ਤੇ ਸ਼ਾਇਦ ਬਨੈਨ ਮੈਂ ਨਹੀਂ ਸੁਣਾਈ, ਉੱਥੇ ਲੋਕਾਂ ਮੈਨੂੰ ਸੁਣਾਈ। यस, ਤੁਸੀਂ ਅੰਦਾਜ਼ਾ ਕਰੋ, ਅੱਲਾ ਦਾ Yes, ਸ਼ੁਕਰ ਹੈ शुक्र ਕਿ ਅੱਲਾ ਨੇ ਇਸ ਨੂੰ, ਮੈਂ ਜਿੰਨਾ ਸ਼ੁਕਰ ਅਦਾ ਕਰਾਂ ਬਲਕਿ ਨਹੀਂ ਕਰ ਨਹੀਂ ਕਰ ਸਕਦਾ, ਨਹੀਂ ਕਰ ਮੈਂ ਕਿ ਅੱਲਾ ਨੇ ਇਹਨੂੰ ਇੰਨੀ ਮਕਬੂਲੀਅਤ ਦਿੱਤੀ ਹੈ। कोई- ਔਰ ਮੈਂ ਇਹ ਵੀ ਦੱਸਣਾ ਕਿ ਇਹ ਨਜ਼ਮ ਅਸਲ ਵਿੱਚ ਮਗਰਬੀ ਤਹਿਜ਼ੀਬ ਹੈ, ਬਨੈਨ ਜਿਹੜੀ ਹੈ, ठीक, ਜਿਹਨੂੰ ਅਸੀਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਪੂਰੀ पूरी ਨਹੀਂ ਆਉਂਦੀ ਹੈ Yes, ਜੀ। yes, ਤੇ ਫਿਰ ਬਹਰਹਾਲ ਮੈਂ ਗਿਆ ਕੈਨੇਡਾ, ठीक, ਉੱਥੇ ਇੱਕ 4 ਸਾਲ ਦੀ ਬੱਚੀ ਨੇ ਬਨੈਨ ਸੁਣਾਈ। अच्छा, अच्छा। ਉਹ ਮੈਂ ਹੈਰਾਨ ਹੋ ਗਿਆ, ਤੇ ਉਹਦਾ ਪਿਓ ਕਹਿੰਦਾ ਹੈ ਇਹ ਹੈਰਾਨ ਹੋਣ ਵਾਲੀ ਇਹ ਗੱਲ ਨਹੀਂ ਹੈ, ਇਹਨੇ ਉਦੋਂ ਯਾਦ ਕੀਤੀ ਸੀ ਜਦੋਂ ਇਹ 2.5 ਸਾਲ ਦੀ ਸੀ। खुद सोचो, ਤੁਸੀਂ ਅੰਦਾਜ਼ਾ ਕਰੋ, ਇਹ ਅੱਲਾ ਦਾ ਬੜਾ ਕਰਮ ਹੈ। बेशक। ਤੇ ਹੁਣ ਜ਼ਰਾ ਹੁਸ਼ਿਆਰ ਹੋ ਜਾਓ, हो गया, हो गया। ਬਨੈਨ ਲੈਣ ਜਾਂਦੇ ਜਾਂਦੇ ਹੋ, ਬਲਕਿ ਹੁਣ ਮੈਂ ਤਾਂ ਨਹੀਂ ਪੜਦਾ, ਲੋਕ ਪੜਦੇ लोग ਨੇ। पढ़ते हैं। ਬਨੈਨ ਲੈਣ ਜਾਂਦੇ ਹੋ, ਬਨੈਨ ਲੈ ਕੇ ਆਉਂਦੇ ਹੋ, ਪਾਉਂਦੇ ਹੋ ਤੇ ਪੈਂਦੀ ਨਹੀਂ, ਪੈ ਜਾਏ ਤੇ ਲੈਂਦੀ ਨਹੀਂ, ਲੈ ਜਾਏ ਤੇ ਦੂਜੀ ਵਾਰੀ ਪਾਣ ਜੋਗੀ ਰਹਿੰਦੀ ਨਹੀਂ। ਬਨੈਨ ਮੈਂ ਦਿਆਂਗਾ, ठीक, ਪਾਓਗੇ ਤੇ ਪੈ ਜਾਏ, ਲਾਓਗੇ ਤੇ ਲੈ ਜਾਏ, ਲੈ ਜਾਏ ਤੇ ਦੂਜੀ ਵਾਰੀ ਪਾਣ ਜੋਗੀ ਰਹਿ ਜਾਏ। रहती। ਬਨੈਨ ਮੇਰੀ ਵਧੀਆ, ਬਨੈਨ ਮੇਰੀ ਟੌਪ ਦੀ, ਵੱਡਿਆਂ ਨੂੰ ਪੂਰੀ ਆਵੇ, ਨਿੱਕਿਆਂ ਦੇ ਨਾਪ ਦੀ ਚੀਜ਼ ਹੋਵੇ ਅਸਲੀ, ਤੇ ਮੂੰਹ ਪਈ ਬੋਲਦੀ, ਧੁੱਪ ਨਾਲੋਂ ਗੋਰੀ ਲੱਗੇ ਰੱਸੀ ਉੱਤੇ ਡੋਲ। डोल दी। ਇਹਦਾ ਕਈਆਂ ਜ਼ਬਾਨਾਂ 'ਚ ਤਰਜਮਾ ਹੈ ਇਸ ਮਿਸਰੇ ਦਾ, ਇਟ ਸ਼ਾਈਨਸ ਲਾਈਕ ਅ ਬ੍ਰਾਈਡ ਔਨ ਦਾ ਵਾਸ਼ਿੰਗ ਲਾਈਨ। ਧੁੱਪ ਨਾਲ ਗੋਰੀ ਲੱਗੇ ਰੱਸੀ ਉੱਤੇ ਡੋਲਦੀ, ਜਿੰਨੇ ਵਰੇ ਚਾਹੋ ਤੁਸੀਂ ਇਸ ਨੂੰ ਹੰਡਾ ਹੰਡਾ ਲਓ, ਲਓ। ਫਿਰ ਭਾਵੇਂ ਬੱਚਿਆਂ ਦਾ ਜੰਗਿਆ क्या ਬਣਾ बात, क्या बात, ਲਓ ਜੀ। ਸ਼ਾਹਿਦ ਸਾਹਿਬ ਤੁਹਾਡੀ ਫਰਮਾਇਸ਼ ਪੂਰੀ ਹੋ ਗਈ क्या ਹੈ जबरदस्त, क्या। ਜੀ। अच्छा, मैं ਇਹ ਚਾਹਾਂਗਾ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਨਾ, ਜਨਰੇਸ਼ਨ Z ਕਹਿੰਦੇ ਨੇ ਉਹਨੂੰ, ਜਨਰੇਸ਼ਨ, Z, Z, ਅੱਛਾ, ਉਹ Z, ਅਸੀਂ ਤੇ Z ਉੱਤੇ Z ਹੋ ਗਿਆ ਨਾ, ਹਾਂ, ਤੇ ਜਨਰੇਸ਼ਨ Z ਅੱਜ ਕੱਲ ਜਿਹੜਾ ਅੱਜ ਦਾ ਜਿਹੜਾ ਦੌਰ ਹੈ, ਉਹਦੇ ਵਿੱਚ ਤੁਸੀਂ ਉਹਨਾਂ ਨੂੰ ਕੀ ਪੈਗਾਮ ਦਿਓਗੇ ਕਿ ਠੀਕ ਹੈ ਜੀ, ਤੁਸੀਂ ਆਪਣੀ ਐਡਵਾਂਸਮੈਂਟ ਟੈਕਨੋਲੋਜੀ ਨਾਲ ਹੀ ਜੀਓ, ਤੇ ਨਾਲ ਜਿਹੜਾ ਅਸੀਂ ਆਪਣੇ ਜਿਹੜੇ ਸਾਡੇ ਇਕਦਾਰ ਨੇ, ਜਿਹੜੇ ਸਾਡੇ ਆਬਾਓ ਅਜਦਾਦ ਨੇ ਸਾਨੂੰ ਸਿਖਾਏ ਨੇ, ਤੇ ਅਸੀਂ ਇਹਨਾਂ ਦੋਵਾਂ ਚੀਜ਼ਾਂ ਨੂੰ ਬੈਲੈਂਸ ਕਿਸ ਤਰ੍ਹਾਂ ਕਰੀਏ? ਭਾਈ ਮੈਂ ਗੱਲ ਜਿਸ ਇਹ ਤੁਸਾਂ ਗੱਲ ਇਹ ਕੀਤੀ ਹੈ ਸ਼ਾਹਿਦ, ਕਿ ਮੇਰੇ ਵੱਲੋਂ ਕੋਈ ਨਸੀਹਤ ਮਿਲ ਜਾਏ ਤੁਹਾਨੂੰ, ਅਸਲ ਵਿੱਚ ਮਤਲਬ ਹੈ ਬਜ਼ੁਰਗਾਂ ਨਾਲ ਤਾਂ ਇਹੀ ਗੱਲ ਹੋ ਜੀ, ਸਕਦੀ। ਜੀ ਬਿਲਕੁਲ। ਔਰ ਨਸੀਹਤ, ਮੈਂ ਜੋ ਵੀ ਮੇਰੇ ਕੋਲੋਂ ਨਸੀਹਤ ਮੰਗਦਾ ਹੈ, ਮੈਂ ਉਹਨੂੰ ਇੱਕ ਹਦੀਸ ਸੁਣਾ ਦੇਣਾ। ਸੁਭਾਨ ਅੱਲਾਹ। ਹਾਂ, ਹੁਜ਼ੂਰ ਦਾ ਇਰਸ਼ਾਦ ਹੈ ਕਿ ਖੈਰਨ ਨਾਸ ਮੈਂ ਯਨਫਉਨ ਨਾਸ, ਬਿਹਤਰੀਨ ਬੰਦਾ ਉਹ ਵੇ ਜਿਹਦੀ ਜ਼ਾਤ ਕੋਲੋਂ ਦੂਸਰਿਆਂ ਨੂੰ ਫਾਇਦਾ ਪਹੁੰਚੇ। बस ये बुनियादी बात है, अब इससे बड़ी कोई बात हो नहीं सकती। देखो जी, जितने भी जराइम हैं वो इसलिए हैं कि दूसरों को नुकसान पहुंचाना है, चोरी दूसरे ने नुकसान पहुंचाना, डाका दूसरे ने नुकसान पहुंचाना, धोखा फरेब फराड दूसरे ਨੂੰ ਨੁਕਸਾਨ ਪਹੁੰਚਾਉਣਾ। ਤੇ ਜੇ ਬੰਦਾ ਦੂਸਰੇ ਦਾ ਭਲਾ ਸੋਚੇ ਤੇ ਜੁਰਮ ਤੇ ਰਹਿ ਹੀ ਨਹੀਂ ਸਕਦਾ। ਹੈ ਹੀ ਬਿਲਕੁਲ ਹੈ, ਜੁਰਮ ਰਹਿ ਹੀ ਨਹੀਂ ਸਕਦੇ।
ਤੋ ਲਿਹਾਜ਼ਾ ਜਿਹੜਾ ਵੀ ਬੰਦਾ ਮੇਰੇ ਕੋਲ ਪੁੱਛਦਾ ਹੈ ਮੈਂ ਉਹਨੂੰ ਇਹ ਹਦੀਸ ਸੁਣਾ ਦੇਣਾ। ਇਦੋਂ ਕੀਮਤੀ ਕੋਈ ਗੱਲ ਨਹੀਂ ਹੋਤੀ। ਇਹਦੇ ਨਾਲ ਹੀ ਇੱਕ ਉਹ ਮੁਆਸ਼ਰਾ ਪੈਦਾ ਹੋ ਸਕਦਾ ਹੈ ਜਿਹਦੀ ਅਸਾਂ ਤਮੰਨਾ ਕੀਤੀ ਸੀ। ਹੈ ਜੀ ਮਾਰਚ 'ਚ ਯਾਦ ਹੈ ਤੁਹਾਨੂੰ? ਹੈ ਜੀ। तो इंशाल्लाह अल्लाह सानू तौफीक दे और ये कोई बईद नहीं हो सकता है और वो होवेगा। ये मुल्क जिस मकसद वास्ते बने हैं ओदा निफाज हो के रवेदा, क्योंकि ओदे बगैर इत्थे चैन नहीं हो सकता, चैन नहीं हो सकता। नाज़रीन एक छोटा जिहा ब्रेक लेना, ब्रेक के बाद वापस आवांगे ते कुछ मजीद मामला ते प्रोग्राम ਵਿੱਚ ਇੱਕ ਵਾਰੀ ਫਿਰ ਖੁਸ਼ ਆਮਦੀਦ ਨਾਜ਼ਰੀਨ। ਸਾਡੇ ਨਾਲ ਮੌਜੂਦ ਨੇ ਅਨਵਰ ਮਸੂਦ ਸਾਹਿਬ। ਮੈਂ ਪੁੱਛਣਾ ਇਹ ਚਾਹ ਰਿਹਾ ਸਾਂ ਕਿ ਮੈਂ ਥੋੜਾ ਜਿਹਾ ਪੜ੍ਹਿਆ ਤੇ ਮੈਨੂੰ ਪਤਾ ਇਹ ਚੱਲਿਆ ਕਿ ਤੁਹਾਡੇ ਜਿਹੜੇ ਆਬਾਓ ਅਜਦਾਦ ਸਨ ਉਹ ਤੇ ਕੋਈ ਹੋਰ ਕਾਰੋਬਾਰ ਕਰਦੇ ਸਨ, ਤੁਸੀਂ ਇਸ ਪਾਸੇ ਕਿਸ ਤਰ੍ਹਾਂ? ਹਾਂ ਨਹੀਂ, ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ। ਮੇਰਾ ਤਾਲੁਕ ਗੁਜਰਾਤ ਨਾਲ ਹੈ। ਸਹੀ। ਦੇਖੋ ਗੁਜਰਾਤ ਇੱਕ ਤੇ ਹੋਵੇ ਨਾ ਇੰਡੀਆ ਦਾ ਗੁਜਰਾਤ ਨਾ, ਇਹ ਸਾਡਾ ਦੀਨਾ ਤੇ ਜਿਹਦਾ ਤਾਲੁਕ ਮੋਦੀ ਨਾਲ ਹੈ। ਇੱਕ ਉਹ ਇੱਕ ਗੁਜਰਾਤ ਸਾਡਾ ਹੈ ਜੀ, ਜਿਹੜਾ ਵਜ਼ੀਰਾਬਾਦ ਤੇ ਲਾਲੇ ਮੂਸੇ ਦੇ ਦਰਮਿਆਨ ਹੈ ਜੀ ਮੇਰਾ ਤਾਲੁਕ। ਔਰ ਮੇਰੇ ਬਜ਼ੁਰਗ ਜਿਹੜੇ ਸਨ ਉਹ ਸਨਅਤਕਾਰ ਸਨ। ਅੱਜ ਵੀ ਇਹ ਮਸਮ ਜਿਹੜਾ ਤੁਸੀਂ ਪੱਖੇ ਬਿਜਲੀ ਦੇ ਸਭ ਤੋਂ ਪਹਿਲਾਂ ਉਹਨਾਂ ਬਣਾਏ ਨੇ। ਅੱਛਾ। ਮੈਂ ਉਸ ਫੈਮਿਲੀ 'ਚ ਪੈਦਾ ਹੋਇਆ ਜਿਹੜੇ ਸਨਅਤ ਸਾਜ਼ ਸਨ, ਜਿਨ੍ਹਾਂ ਪੱਖੇ ਬਿਜਲੀ ਦੇ ਬਣਾਏ। ਫੈਨ ਬਣਾਏ? ਹਾਂਜੀ, ਫੈਨ ਬਣਾਇਆ ਜੀ। ਔਰ ਮੈਂ ਜ਼ਰਾ ਉਹ ਪੱਖੇ ਤੇ ਨਹੀਂ ਬਣਾਏ, ਕੁਝ ਹੋਰ ਤਰ੍ਹਾਂ ਦੇ ਫੈਨ ਬਣਾਏ ਨੇ ਜਿਹੜਾ ਤੁਸੀਂ ਜ਼ਿਕਰ ਕੀਤਾ। ਲੇਕਿਨ ਇਹ ਗੱਲ ਇਹ ਕਿ ਮੇਰੀ ਨਾਨੀ ਵੀ ਸ਼ਾਇਰਾ ਸਨ। ਅੱਛਾ, ਮੈਂ ਉਹ ਪੁੱਛਣਾ ਚਾਹ ਰਿਹਾ ਸੀ ਕਿ ਮੈਂ ਉਹ ਦੱਸਿਆ। ਉਹਨਾਂ ਦਾ ਨਾਂ ਸੀ ਕਰਮ ਬੀਬੀ ਔਰ ਆਜਿਜ਼ ਉਹਨਾਂ ਦਾ ਤਖੱਲੁਸ ਸੀ ਔਰ ਉਹਨਾਂ ਦਾ ਮਜਮੂਆ ਵੀ ਸ਼ਾਇਆ ਹੋ ਚੁੱਕਾ ਹੈ। ਅੱਛਾ। ਹਾਂ, ਗੁਲੋ ਗੁਲਜ਼ਾਰ ਦੇ ਨਾਂ ਤੇ ਮਜਮੂਆ ਉਰਦੂ ਔਰ ਪੰਜਾਬੀ ਦੀ ਸ਼ਾਇਰੀ ਉਹ ਕਰਦੇ ਸਨ। ਮਾਸ਼ਾ ਅੱਲਾ, ਬਹੁਤ ਅੱਛੀ। ਅੱਛਾ, ਉਸ ਤੋਂ ਬਾਅਦ मेरे ताया जी भी शायर सन। अच्छा। अब्दुल लतीफ अफजल माशाल्लाह उर्दू च भी बहुत अच्छे शेर कहते सन और पंजाबी विच भी बड़े शेर कहते। ये तुसी आज दस्या कि पहले भी शायर मौजूद सन? हाँ नहीं, मेरी फैमिली च मौजूद सी। मैनू नहीं सी पता। मेरे उत्ते मेरी ताया जी ਦਾ ਵੀ ਅਸਰ ਹੈ, ਮੇਰੀ ਨਾਨੀ ਦਾ ਵੀ ਅਸਰ ਹੈ ਮਾਸ਼ਾਅੱਲਾ। ਔਰ ਖੁਦ ਮੇਰੀ ਵਾਲਿਦਾ ਨੂੰ ਸ਼ੇਰ ਨਾਲ ਬੜੀ ਦਿਲਚਸਪੀ ਸੀ ਔਰ ਉਹ ਸ਼ਗਫ ਸੀ ਔਰ ਉਹਨਾਂ ਦਾ ਮੁਤਾਲਾ ਬੜਾ ਵਸੀ ਸੀ। ਤੁਸੀਂ ਅੰਦਾਜ਼ਾ ਕਰੋ, ਇੱਕ ਵਾਰੀ ਨੀਲਾਮ ਘਰ ਵਿੱਚ ਤਾਰਕ ਅਜ਼ੀਜ਼ ਸਾਹਿਬ ਨੇ ਜਿੰਨੇ ਸਵਾਲ ਕੀਤੇ ਮੇਰੀ ਵਾਲਿਦਾ ਨੂੰ ਉਹਨਾਂ ਦੇ ਜਵਾਬ ਆਉਂਦੇ ਸੀ ਔਰ ਜ਼ਬਾਨ ਦੇ ਇੰਨੇ ਮਾਹਿਰ ਸਨ। ਇੱਕ ਦਿਨ ਉਹਨਾਂ ਮੈਨੂੰ ਪੁੱਛਿਆ, ਤੂੰ ਅੱਜ ਫੂਫੀ ਦੇ ਘਰ ਗਿਆ ਸੈਂ? ਮੈਂ ਕਿਹਾ ਤੁਹਾਨੂੰ ਕਿਹਨੇ ਦੱਸਿਆ? ਕਹਿੰਦੇ ਨੇ ਇਹ ਜਿਹੜਾ ਲਫ਼ਜ਼ ਬੋਲਿਆ ਇਹ ਉਹਨਾਂ ਦੇ ਘਰ ਬੋਲਿਆ ਜਾਂਦਾ। ਅੱਛਾ। ਯਾਨੀ ਉਹ ਇਤਨੀ ਜ਼ਬਾਨ ਸ਼ਨਾਸ ਸੀ। ਤੇ ਸ਼ਾਹਿਦ ਸਾਹਿਬ ਮੈਨੂੰ ਇਹ ਮਾਹੌਲ ਮੁਯੱਸਰ ਆਇਆ। ਮਾਸ਼ਾਅੱਲਾ। ਦੇਖੋ ਮੇਰੇ ਤਾਇਆ ਜੀ ਦਾ ਸ਼ੇਰ ਹੈ, ਦਰਦ में जीस्त का हासिल पाया, दर्द में जीस्त का हासिल पाया, मौज ने रक्स में साहिल पाया। क्या बात। जिंदगी क्या है तड़पना अफजल, हर दिले जिंदा को बिस्मिल पाया। क्या बात है जी। ये ਮੇਰੇ ਤਾਇਆ ਜੀ ਦਾ ਸ਼ੇਰ ਹੈ ਔਰ ਅੰਦਾਜ਼ਾ ਕਰੋ ਉਹਨਾਂ ਦਾ ਪੰਜਾਬੀ ਦਾ ਵੀ ਤੁਹਾਨੂੰ ਸੁਣਾ ਦਿਆਂ। ਉਹ ਜਦੋਂ ਨਵੀਂ ਸ਼ਾਦੀ ਹੁੰਦੀ ਤੇ ਤਾਲੁਕਾਤ ਬਿਹਤਰ ਹੁੰਦੇ ਨੇ, ਹੌਲੀ ਹੌਲੀ ਕੁਝ ਸਫਾਰਤੀ ਤਾਲੁਕਾਤ ਖਰਾਬ ਹੋ ਜਾਂਦੇ ਨੇ। ਮੈਂ ਬੋਲਦਾ ਸਾਂ
ਉਹ ਸੁਣਦੀ ਸੀ, ਉਹ ਵਿੱਚ ਕਦੀ ਨਾ ਬੋਲੀ ਸੀ। ਇਹ ਬਿਲਕੁਲ ਨਵੀਂ ਨਵੀਂ ਗੱਲ ਹੋਏਗੀ। ਹਾਂ, ਨਵੀਂ ਮੈਂ ਬੋਲਦਾ ਸਾਂ, ਉਹ ਸੁਣਦੀ ਸੀ, ਉਹ ਵਿੱਚ ਕਦੀ ਨਾ ਬੋਲੀ ਸੀ। ਉਹ ਬੋਲਦੀ ਸੀ, ਮੈਂ ਸੁਣਦਾ ਸਾਂ, ਮੇਰੀ ਜੀਭਾਂ ਗੂੰਗੀ ਬੋਲੀ ਸੀ। ਹੁਣ ਦੋਵੇਂ ਇਕੱਠੇ ਬੋਲਦੇ ਆ ਤੇ ਸੁਣਦਾ ਕੁੱਲ ਮਹੱਲਾ ਹੈ। ਕੋਈ ਕਹਿੰਦਾ ਉਹ ਝੱਲੀਏ, ਕੋਈ ਕਹਿੰਦਾ ਉਹ ਚੱਲਾ। ਯਾਨੀ ਇਹ ਮੈਨੂੰ ਇਹ ਵਿਰਾਸਤ ਵਿੱਚ ਮਿਲੀ, ਸ਼ਾਇਰੀ ਵਿਰਾਸਤ ਵਿੱਚ ਮਿਲੀ। ਲੇਕਿਨ ਇਹ ਜਿਹੜਾ ਇਤਫਾਕ ਹੋ ਗਿਆ ਕਿ ਮੈਂ ਮਿਜ਼ਾਹ ਵੱਲ ਕੈਸੇ ਆਇਆ, ਇਹ ਉਹ ਸਵਾਲ ਹੈ ਜਿਹੜਾ ਤੁਸੀਂ ਨਹੀਂ ਕੀਤਾ। ਲੇਕਿਨ ਮੈਂ ਕਰਨਾ ਚਾਹ ਰਿਹਾ ਸਾਂ, ਮੈਂ ਉਸ ਤੋਂ ਪਹਿਲਾਂ ਕੁਝ ਹੋਰ ਵੀ ਪੁੱਛਣਾ ਚਾਹ ਰਿਹਾ। ਤੇ ਮਿਜ਼ਾਹ ਉਹ ਅੰਦਰ ਨਾ ਹੋਵੇ ਤੇ ਬਾਹਰ ਨਹੀਂ ਆ ਸਕਦਾ। ਨਹੀਂ, ਤਬੀਅਤ ਨਹੀਂ। ਔਰ ਇਹ ਉਸ ਦਿਨ ਸ਼ੁਰੂ ਹੋਇਆ। ਵੇਖੋ ਜੀ, ਈਦ ਆ ਰਹੀ ਹੈ ਤੇ ਰੋਏ ਤੇ ਹਿਲਾਲ ਦਾ ਮਸਲਾ, ਕਿ ਚੰਨ ਨਜ਼ਰ ਆਇਆ ਕਿ ਨਹੀਂ ਆਇਆ। ਹਾਂਜੀ, ਉਹ ਉਦੋਂ ਮੈਂ ਪਹਿਲਾ शेर किया जेड़ा मिजाहिया है जी। चांद को हाथ लगाए हैं ले हिम्मत, उनको ये धुन है कि अब जानिब मरीख बढ़े, एक हम हैं कि दिखाई न दिया चांद हमें, हम इसी सोच में हैं ईद पढ़े या न पढ़े। तो उथों मैनू महसूस होया कि मेरे अंदर जो है मिजाज है मौजूद है। बहरहाल ਉਹਨੂੰ ਕੋਈ ਮੌਕਾ ਹੁੰਦਾ ਹੈ ਜਿਹਦੇ ਨਾਲ ਇਨਸਾਨ ਦੇ ਅੰਦਰ ਛੁਪੀਆਂ ਹੋਈਆਂ ਚੀਜ਼ਾਂ ਬਾਹਰ ਨਿਕਲਣ। ਹਾਂਜੀ, ਫਿਰ ਮਾਸ਼ਾਅੱਲਾ ਮੈਂ ਮਿਜ਼ਾਜ ਲਿਖਦਾ ਹੀ ਚਲਾ ਗਿਆ। ਇਹ ਈਦ ਦਾ ਮੌਕਾ ਹੁਣ ਆ ਰਿਹਾ। ਹਾਂਜੀ, दर्जियां को बड़ा रश होता है जी। बखिया तो उससे एक भी सीधा नहीं लगा, ठीक आड़ा लगा दिया कोई तिरछा लगा दिया। टेलर की बदहवासियां मुझसे न पूछिए, उसने मेरी कमीज में नेफा लगा दिया। तो बहरहाल ये है कि मिजाज ਧੱਕੇ ਨਾਲ ਕੁਝ ਨਹੀਂ ਹੁੰਦਾ, ਅੰਦਰ ਹੋਵੇ ਤੇ ਬਾਹਰ ਹੁੰਦਾ ਹੈ। ਬਿਲਕੁਲ ਠੀਕ ਹੈ। ਨਾਲ ਹੀ ਰਹਿਣਾ ਨਾਜ਼ਰੀਨ, ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਬ੍ਰੇਕ ਦੇ ਬਾਅਦ ਵਾਪਸ ਆਵਾਂਗੇ ਤੇ ਕੁਝ ਮਜ਼ੀਦ ਮਾਮਲਾਤ ਤੇ ਗੱਲ ਕਰਾਂਗੇ। ਵੈਲਕਮ ਬੈਕ ਨਾਜ਼ਰੀਨ। ਗੱਲ ਕਰ ਰਹੇ ਹਾਂ ਅਸੀਂ ਅਨਵਰ ਮਸੂਦ ਸਾਹਿਬ। ਗੁਜਰਾਤ ਤੇ ਬਹੁਤ ਹੋਰ ਵੀ ਵੱਡੇ ਵੱਡੇ ਸ਼ਾਇਰ ਸਨ ਔਰ ਇਮਾਮ ਦੀਨ ਗੁਜਰਾਤੀ ਸਾਹਿਬ ਵੀ ਉੱਥੋਂ ਦੇ ਸਨ ਜੀ। ਇਮਾਮ ਦੀਨ ਮੈਂ ਉਹਨਾਂ ਨੂੰ ਵੇਖਿਆ। ਅੱਛਾ ਅੱਛਾ। ਉਸਤਾਦ ਇਮਾਮ ਦੀਨ ਗੁਜਰਾਤੀ ਦੀ ਜਦੋਂ ਗੋਲਡਨ ਜੁਬਲੀ ਮਨਾਈ ਗਈ ਹੈ। ਅੱਛਾ ਅੱਛਾ। ਹਾਂਜੀ, ਉਹ ਮੈਂ ਉਹਨਾਂ ਨੂੰ ਵੇਖਿਆ। ਬਲਕਿ ਗੋਲਡਨ ਜੁਬਲੀ ਜੀ ਮਨਾਈ ਸੀ, ਉਹਨਾਂ ਨੂੰ ਰੇੜੇ ਤੇ ਬਾਏ ਆ ਸਨ ਤੇ ਬੜੀ ਦੁਨੀਆ ਪਿੱਛੇ, ਤੇ ਹਰ ਚੌਕ ਵਿੱਚ ਬੰਦੇ ਇਕੱਠੇ ਹੁੰਦੇ ਸਨ ਤੇ ਉੱਥੇ ਨਾਰੇ ਲੱਗਦੇ ਸਨ ਉਸਤਾਦ ਮਾਮਦੀਨ ਦੇ। अच्छा। तो बहरहाल उस्ताद मामदीन वो असली शायर तो नहीं थे, लेकिन मज़ाहिया, लेकिन शोहरत मिल गई, उन्होंने मशहूरी मिल गई। बिल्कुल। अपना उनका अपना मिजाज था, अपना मिजाज। यानी ਉਹਨਾਂ ਲਾਮਾ ਇਕਬਾਲ ਦੀ ਬਾਂਗੇ ਦਰਾਜ ਉਹਨੂੰ ਛਪੀ ਤੇ ਉਹਨੂੰ ਹੱਥ 'ਚ ਫੜ ਕੇ ਕਹਿੰਦੇ ਨੇ 1.5 ਕੁ ਪਾ ਹੋਣੀ। ਠੀਕ ਹੈ। ਤੇ ਬਹਰਹਾਲ ਉਹਨਾਂ ਦੀ ਬਾਂਗੇ ਦੋਹਲ ਛਾਇਆ ਹੋ ਗਈ। ਉਹਦੇ ਵਿੱਚ ਇਹੋ ਜਿਹੀਆਂ ਮੈਂ ਕੀ ਕਹਾਂ ਬੇਮਾਨੀ ਜੀਆਂ ਔਰ ਬਸ ਸ਼ੋਹਰਤ। ਲੇਕਿਨ ਸ਼ੋਹਰਤ ਮਿਲ ਗਈ, ਲੋਕ ਉਹਨਾਂ ਨੂੰ ਸੁਣਦੇ ਤੇ ਉਹਨਾਂ ਦੇ ਸ਼ੇਰ ਪੜ੍ਹਦੇ, ਮਜ਼ਾਕ ਹੀ ਪੜ੍ਹਦੇ, ਮਜ਼ਾਕ ਹੀ ਪੜ੍ਹਦੇ ਨੇ, ਮਜ਼ਾਕ ਹੀ ਪੜ੍ਹਦੇ। तो बहरहाल वो ये वजह शेर कहते सन, गुजरात में बनने लगा है हवाई अड्डा। अच्छा अच्छा। पुलिस ने शहर में ना कोई ईट ना रोड़ा छड़ा। सही। ये इस किस्म की। लेकिन गुजरात का नाम मैंने उन्हें देखा है। अच्छा, दिलचस्प बात ये है कि मैं उस मोहल्ले का हूँ।
ਕੀ ਬਾਤ, ਤੁਹਾਡੇ ਮਹੱਲੇਦਾਰ ਸਨ? ਜਿੱਥੇ ਉਸਤਾਦ ਮੁਹੰਮਦੀਨ ਰਹਿੰਦੇ ਸਨ, ਮੇਰਾ ਮਹੱਲਾ ਮਿਸਤਰੀਆਂ ਉਹਨਾਂ ਨੂੰ ਕਹਿੰਦੇ ਸਨ। ਠੀਕ। ਸਾਡੇ ਬਜ਼ੁਰਗ ਜਿਹੜੇ ਸਨ ਉਹਨਾਂ ਦਾ ਸੰਸਕਾਰ ਸਨ, ਠੀਕ। ਲਿਹਾਜ਼ਾ ਉਹਨਾਂ ਦੇ ਨਾਂ ਦੇ ਨਾਲ ਮਹੱਲਾ ਮਿਸਤਰੀਆਂ। ਔਰ ਦਿਲਚਸਪ ਬਾਤ ਇਹ ਵੇ, ਉੱਥੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਪੀਰ ਫਜ਼ਲ, ਅੱਛਾ, ਹਾਂ ਜੀ, ਮੈਂ ਉਹਨਾਂ ਨੂੰ ਵੇਖਿਆ। ਮੈਂ ਕਿਹੜੀ ਆਪਣੀ ਦਰਦਾਂ ਦੀ ਦੁਨੀਆ ਵਿੱਚ ਵਸਾਂ, ਕੀ ਦੱਸਾਂ, ਕਿਸ ਗੱਲੇ ਪਈਆਂ ਚਿਹਰੇ ਤੇ ਲੱਸਾਂ, ਕੀ ਦੱਸਾਂ, ਰੋ ਰੋ ਕੇ ਲੱਸਾਂ, ਕੀ ਦੱਸ। ਮੈਂ ਟੁਰਿਆ ਜੰਗਲ ਬੇਲੇ ਲੂਓ ਨੇੜੇ ਹਬਲੂ ਬਰੀਦੋਂ, ਉਹ ਮੇਰੀ ਸ਼ਾਹਰਾਗ ਤੋਂ ਹੀ ਨਜ਼ਦੀਕ। ਮੈਨੂੰ ਪਾਉਣੇ ਵਾਲੇ ਪਾਈਆਂ ਸਨ ਕੁਝ ਪੁੱਠੀਆਂ, ਦੱਸਾਂ ਕੀ ਦੱਸਾਂ। ਹਾਂਜੀ, ਤੇ ਉਹ ਬੜੀ ਬਜ਼ੁਰਗ ਹਸਤੀ ਸਨ। ਮੈਨੂੰ ਉਹਨਾਂ ਨਾਲ ਬਹੁਤ ਇਤਫਾਕ ਹੋਇਆ ਉਹਨਾਂ ਨਾਲ ਮਿਲਣ ਦਾ। ਸਹੀ। ਔਰ ਉਹਨਾਂ ਕੋਲੋਂ ਮਤਲਬ ਇਸਤਿਫਾਦਾ ਕਰਨ ਦਾ ਬਹੁਤ। ਔਰ ਤੁਹਾਨੂੰ ਦਿਲਚਸਪ ਗੱਲ ਦੱਸਾਂ, ਇਨਾਇਤ ਹੁਸੈਨ ਭੱਟੀ ਵੀ ਉੱਥੇ ਰਹਿਣ, ਬਹੁਤ ਵੱਡੇ ਜੋ ਫਿਲਮ ਸਟਾਰ ਵੀ रहे और उस पर बहुत अच्छे अपना गाने वाले थे, बहुत अच्छी आवाज़ थी। उसे महल्ले च पाकिस्तान की बहुत मारूफ अदाकारा सबीहा, अच्छा, वो भी उस महल्ले ते इन्हां मशाहीर दे दरमियान मैं भी रहंदा सा। और मैनू बड़ा शरफ हासिल है कि मेरी इन सारियां नाल मेरी मुलाकात रही। मैं उन्होंने वेख्या। अच्छा, और वो यादां अज तक मेरे दिल विच महफूज ने। माशाअल्लाह। मैं जिस वेले ये नज़मां कहंदा था, मैं घर विच बैठ के नहीं सा कहंदा, बाहर निकल जांदा सा ते मैं दरख्तां नूं सुणांदा सा, मैं हवावां नूं सुणांदा सा, मैं परिंदियां नूं सुणांदा सा। कोई जवाना वास्ते शायरी कीती? मैं जरा इश्के जड़ा मजाजी है ओदी गल कर रहा, इश्के हकीकी नहीं, इश्के मजाजी दी कोई शायरी? हाँ जी, करदे ही रहे। तुसी घूम फिर रहे हो ते कोई ए जी तुहाडे नाल कोई मामला पेश आ जाए कि तुसी जड़ा है वो तुहाडे वास्ते एक यादगार बन गया हो? नहीं, वो मैं तुहानू दस्सां जी, मैं खाना काबा दा तवाफ कर रहा था। माशाअल्लाह। उमरा करन गया। तो उत्थे एक लड़का वो हौली हौली वो मेरे कोल आ गया, कहंदा तुसी भी इत्थे ही हो, आ गए तुसी भी इत्थे ही हो। जे सिर्फ मैं सुनी हुंदी शायद ते एक इल्तिबास भी हो सकता सी कि मैं सुनी है, वहम भी हो सकता सी। लेकिन जिन्ने भी उत्थे बंदे बैठे उन्हां सारियां आवाज़ सुनी। वफात ते मैं जड़ा शेर क्या है, हूँ कब्रिस्तान पर है ने उस शेर न, खाक बेन ढूंढते हैं सोना लोग, हमने सोना सपुर्दे खाक किया।